अस्सलाम वालेकुम। मैं अक्सर बैठी रब नाल गल्लां करदी करदी बड़ी दूर निकल जानी हाँ, क्योंकि मैं अपने सोहने रब दे नाल बड़े ही लाड लडाने हुंदे ने। तुहानूं पता है ना, असीं जदों अपने रब दे सामने अपनियां सारियां लापरवाहियां दे टोकरे चुक के जाने आ ना, ते फिर वो सानूं धुतकारदा थोड़ी है, वो ना ही सानूं फटकारदा है। ਜਦੋਂ ਤਾਂ ਬੰਦਾ ਇੱਕ ਕਦਮ ਦੌੜ ਕੇ ਉਹਦੇ ਵੱਲ ਜਾਂਦਾ ਹੈ, ਉਹ 2 ਕਦਮ ਉਹਦੇ ਨੇੜੇ ਆ ਜਾਂਦਾ ਹੈ, ਅਤੇ ਜਦੋਂ ਉਹ 2 ਕਦਮ ਉਹਦੇ ਵੱਲ ਜਾਂਦਾ ਹੈ ਅਤੇ ਉਹਨੂੰ ਕੋਲ ਆ ਕੇ ਫੜ ਲੈਂਦਾ ਹੈ। ਬਸ ਸਾਨੂੰ ਨਾ ਮੰਗਣ ਦਾ ਵੱਲ ਆਉਣਾ ਚਾਹੀਦਾ ਹੈ। ਉਹ ਸਾਡੀਆਂ ਸਾਰੀਆਂ ਦੁਆਵਾਂ ਸੁਣਦਾ ਹੈ, ਉਹ ਸਾਡੀਆਂ ਸਾਰੀਆਂ ਨਦਾਮਤਾਂ ਨੂੰ ਵੀ ਦੇਖਦਾ ਹੈ, ਸਾਡੀਆਂ ਨੀਅਤਾਂ ਨੂੰ ਵੀ ਸਮਝਦਾ ਹੈ। ਅਸੀਂ ਜਿੰਨੇ ਮਰਜ਼ੀ ਲਿਬੜੇ ਉਹਦੇ ਕੋਲ ਜਾਈਏ, ਉਹ ਸਾਨੂੰ ਫਿਰ ਵੀ ਮਾफ़ ਕਰਕੇ ਸਾਡੇ ਸਾਰੇ ਜ਼ਖਮ ਭਰ ਦਿੰਦਾ ਹੈ, ਕਿਉਂਕਿ ਉਹਨੂੰ ਆਪਣੇ ਬੰਦੇ ਨਾਲ ਬੜਾ ਹੀ ਪਿਆਰ ਹੈ। ਜਦੋਂ ਉਹਦਾ ਬੰਦਾ ਹੱਥ ਚੁੱਕ ਕੇ ਉਹਦੇ ਕੋਲ ਦੁਆ ਕਰਦਾ ਹੈ ਨਾ, ਅਤੇ ਉਸ ਸੋਹਣੇ ਰੱਬ ਨੂੰ ਉਹਦੇ ਹੱਥ ਖਾਲੀ ਲੁਟਾਉਂਦਿਆਂ ਵੀ ਸ਼ਰਮ ਆਉਂਦੀ ਹੈ। ਮੈਂ ਹਰ ਵੇਲੇ ਉਹਦੇ ਕੋਲੋਂ ਕੁਝ ਨਾ ਕੁਝ ਮੰਗਦੀ ਰਹਿੰਦੀ ਹਾਂ, ਹਮੇਸ਼ਾ ਉਹਨੂੰ ਕਹਿੰਦੀ ਰਹਿੰਦੀ ਹਾਂ, ਮੈਨੂੰ ਇਹ ਵੀ ਦੇ ਦੇ, ਮੈਨੂੰ ਉਹ ਵੀ ਦੇ ਲੈ, ਮੇਰੀ ਇਹ ਵੀ ਸੁਣ ਲੈ, ਮੇਰੀ ਉਹ ਵੀ ਸੁਣ ਲੈ। ਫਿਰ ਨਹੀਂ ਮੰਗਾਂਗੀ, ਪਰ ਵਕਤ ਦੇ ਨਾਲ ਨਾਲ ਮੈਂ ਫਿਰ ਆਪਣੀਆਂ ਰੀਝਾਂ, ਆਪਣੀਆਂ ਦੁਆਵਾਂ ਲੈ ਕੇ ਉਹਦੇ ਕੋਲ ਬਹਿ ਜਾਂਦੀ ਹਾਂ। ਇਸ ਤਰ੍ਹਾਂ ਨਹੀਂ ਹੈ ਕਿ ਮੈਨੂੰ ਉਸੇ ਵਕਤ ਸਾਰਾ ਕੁਝ ਮਿਲ ਜਾਂਦਾ ਹੈ, ਕਦੀ ਤਾਂ ਉਸੇ ਵਕਤ ਮਿਲ ਜਾਂਦਾ ਹੈ ਅਤੇ ਕਦੀ ਥੋੜ੍ਹਾ ਸਬਰ ਤੋਂ ਬਾਅਦ ਮੇਰੇ ਰੱਬ ਦੀਆਂ ਰਹਿਮਤਾਂ ਬਰਸ ਜਾਂਦੀਆਂ ਨੇ। ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਸਾਰੀਆਂ ਗੱਲਾਂ ਫਟਾਫਟ ਪੂਰੀਆਂ ਹੋ ਜਾਣ, ਪਰ ਰੱਬ ਨੂੰ ਪਤਾ ਹੈ ਕਿਸ ਵੇਲੇ ਕਿਹੜੀ ਗੱਲ ਮੰਨਣੀ ਹੈ। ਲੇਕਿਨ ਅਸੀਂ ਬੇਸਬਰੇ ਕਹਿੰਦੇ ਹਾਂ, ਹੁਣੀ ਦੇ ਹੁਣੀ ਸਾਰਾ ਕੁਝ ਹੀ ਮਿਲ ਜਾਏ, ਪਰ ਉਹ ਜਾਣਦਾ ਹੈ ਸਹੀ ਵੇਲਾ ਕਿਹੜਾ ਹੈ, ਕਿਹੜੇ ਵੇਲੇ ਇਹਨੂੰ ਕੀ ਦੇਣਾ ਹੈ।